आओ जी आ गए यहाँ ते पूरा गाँव पा गए यहाँ। पंजाबी रेडियो यूएसए ते खासे चारे पासे। सत श्री अकाल जी, पंजाबी रेडियो यूएसए ते ਅਸੀਂ ਆ ਗਏ ਤੁਹਾਡੇ ਨਾਲ। मैं नहीं आज कहना ताया फिर मैनू टोकेगा भी इदा नहीं इदा बोल इदा नहीं इदा बोल, आपे बोला ताया। आ गए ਅਸੀਂ ਤੁਹਾਡੇ ਨਾਲ, बड़ा है कमाल। आवाज घटा दे, मेरे ਕੰਨਾਂ 'ਚ ਵੱਜ ਰਹੀ ਹੈ ਆਵਾਜ਼ ਘਟਾ ਪਹਿਲਾਂ। ਹਾਏ ਮੇਰੇ ਕੰਨ, ਹਾਏ ਸੀਸੀ ਹੋ ਗਈ, ਉਹ ਲੋਕਾਂ ਦੇ ਸਾਂਛਾ ਹੁੰਦੀ ਮੇਰੇ ਸ਼ੀਸ਼ੀ ਹੋ ਗਈ ਹੈ। ਹਾਂ ਆ ਮੇਰਾ ਪੁੱਤਰ ਕੀ ਹਾਲ ਚਾਲ ਹੈ? मैं ठीक ਹਾਂ ਤਾਇਆ, ਤੂੰ ਸੁਣਾ? बहुत ही बढ़िया। बागो बाग आग लगा दूंगा आग। काटो फुल्लां ते हैं? काटो फुल्लां ते फुल्लां ते खेडदी काटो नी लग ना बुरा। जरूरी गाना जे नहीं आंदा ता देखो भाई, ट्राई करना साडा फर्ज हुंदा। देखो ट्राई मैं जैकलिन फसा ली है कि नहीं गल है। ਉਹਦਾ ਨਾਮ ਕੁਝ ਹੋਰ ਸੀਗਾ, ਜੈਕਲਿਨ ਨੇ ਮੇਰੇ ਕਹਿਣ ਕੇ ਰੱਖਿਆ। ਬਸ ਕਰਦਾ ਆ ਤਾਇਆ ਬਈ, ਗੱਲਾਂ ਬਾਤਾਂ ਸੁਣਾ ਦੇ ਫਿਰ। ਅੱਜ ਕਿਹੜੀਆਂ ਲੈ ਕੇ ਆਏ ਆ? ਬਹੁਤ ਸਾਰੀਆਂ ਗੱਲਾਂ ਨੇ। ਅੱਜ ਤਰੀਕ ਕਿੰਨੀ ਆ? ਅੱਜ ਤਰੀਕ ਨਹੀਂ ਦੱਸੂਗੀ। ਹੈ ਨਹੀਂ ਦੱਸੂਗੀ। 1 ਅਪ੍ਰੈਲ। ਹਾਂ 1 ਅਪ੍ਰੈਲ ਨੂੰ ਕੈਪਟਨ ਸਰਕਾਰ ਨੇ ਮਹਿਲਾਵਾਂ ਨੂੰ ਬੱਸਾਂ 'ਚ ਫ੍ਰੀ ਸਫ਼ਰ ਦਾ ਇਨਾਮ ਦਿੱਤਾ ਹੈ, ਸਹੂਲਤ ਦਿੱਤੀ ਹੈ। ਮੈਂ ਤੇ ਡਾਡਾ ਪਿਆ ਸੀ ਕਿਤੇ ਨਾ ਹੋਵੇ ਸ਼ਾਮ ਤੱਕ ਕਹਿਣ ਅਪ੍ਰੈਲ ਫੂਲ। ਨਹੀਂ ਤਾਇਆ, ਇਹ ਤਾਂ ਬਜਟ ਦੇ ਵਿੱਚ ਐਲਾਨ ਹੋਇਆ ਸੀ ਨਾ। ਲਾਗੂ 1 ਅਪ੍ਰੈਲ ਨੂੰ ਕੀਤਾ ਨਾ, ਵਿਸ਼ਵਾਸ ਕਿਉਂ ਨਹੀਂ ਹੋਇਆ? ਤੈਨੂੰ ਇੱਕ ਹੋਰ ਖੁਸ਼ਖਬਰੀ ਵੀ ਦੇਣੀ ਹੈ। ਤੇਰਾ ਰਿਸ਼ਤਾ ਹੋ ਗਿਆ? ਉਹ ਨਹੀਂ ਤਾਇਆ, ਫਿਰ ਤੇਰਾ ਵਿਆਹ ਹੋਣ ਲੱਗਾ? ਉਹ ਨਹੀਂ ਤਾਇਆ, ਤੂੰ ਬਾਗੋ ਬਾਗੋ ਤੂੰ ਮਾਂ ਬਣੇਗੀ। ਸ਼ਟ ਅਪ ਤਾਇਆ, ਮੈਂ ਪ੍ਰੋਸੈਸ ਕਿਨਾਏ ਇਦਾਂ ਹੀ ਹੁੰਦਾ। ਨਹੀਂ ਤਾਇਆ, ਤੂੰ ਮੇਰੀ ਗੱਲ ਸੁਣ, ਤੂੰ ਬਾਗੋ ਬਾਗ ਹੋ ਜਾਏਗਾ। ਕਿੱਦਾਂ? ਉਹ ਸਾਰੀ ਗੱਲ ਸੁਣ ਕੇ ਜੇ ਮੈਂ ਤੈਨੂੰ ਖੁਸ਼ਖਬਰੀ ਦੱਸੀ। ਕਦੋਂ ਸੁਣਾਏਂਗੀ? ਮੈਂ ਹੁਣੇ ਦੱਸੂਗੀ ਤੈਨੂੰ। ਆ ਭਾਈ ਸਾਹਿਬ ਆਏ ਨੇ ਅੱਜ, ਤਾਂ ਚਮਕੀਲੀ ਜੀ ਜੈਕਟ ਵੀ ਮੈਨੂੰ ਕੁਝ ਨਹੀਂ ਕਹਿ ਰਹੀ ਉਹਨਾਂ ਦੀ। ਅੱਜ ਕੀ? ਅੱਜ ਟੈਰਾ ਕੋਟਾ ਪਾਇਆ। ਚਲੋ ਗਾਣਾ ਲੱਭ। ਤਾਇਆ ਮੇਰੀ ਗੱਲ ਸੁਣ, ਪਹਿਲਾਂ ਆਪਾਂ ਗੱਲ ਕਰ ਲਈਏ ਜਿਹੜਾ ਬੀਬੀਆਂ ਨੂੰ ਮੁਫਤ ਦੇ ਵਿੱਚ ਸਫ਼ਰ ਮਿਲਣ ਦਾ ਮੌਕਾ ਮਿਲ ਰਿਹਾ। ਮੈਂ ਕਿਹਾ ਮੈਂ ਟਿਕਟਾਂ ਵੀ ਦੇਖੀਆਂ ਅੱਜ, ਪੀਆਰਟੀਸੀ ਦੀਆਂ ਕਿਸੇ ਨੇ ਪਾਈਆਂ ਹੋਣੀਆਂ। ਮੈਂ ਉਹ ਤੇ ਲਿਖਿਆ ਵਿਮਨ ਜ਼ੀਰੋ ਅਮਾਉਂਟ। ਕਿਆ ਬਾਤ ਹੈ। ਬਸ ਇਹਨਾਂ ਨੇ ਕਿਹਾ ਕਿ ਬੀਬੀਆਂ ਨੂੰ ਇੱਕ ਹੀ ਹਿਦਾਇਤ ਹੈਗੀ ਹੈ ਕਿ ਤੁਸੀਂ ਆਪਣਾ ਨਾ ਸ਼ਨਾਖਤੀ ਕਾਰਡ, ਯਾਨੀ ਕਿ ਆਧਾਰ ਹੋ ਗਿਆ, ਵੋਟਰ ਕਾਰਡ ਹੋ ਗਿਆ, ਲਾਇਸੈਂਸ ਹੋ ਗਿਆ, ਇਹ ਨਾਲ ਕੈਰੀ ਕਰਨਾ ਹੈ ਤੇ ਤੁਸੀਂ ਪੰਜਾਬ ਦੇ ਵਸਨੀਕ ਹੋਣੇ ਚਾਹੀਦੇ ਹੋ, ਤੁਹਾਨੂੰ ਤਾਂ ਹੀ ਉਹ ਚੀਜ਼ ਫ੍ਰੀ ਮਿਲੇਗੀ। ਪਰ ਮੈਨੂੰ ਲੱਗਦਾ ਇੱਥੇ ਸਿਆਪਾ ਪੈਣਾ। ਕਾਹਦੇ ਲਈ? ਕਿਉਂਕਿ ਜਿਹੜੀ ਜਨਾਨੀ ਬੱਸ 'ਚ ਬੈਠੀ ਹੋਏਗੀ ਉਹਦਾ ਮੂੰਹ ਦਾ ਮੇਕਅਪ ਤੇ ਆਧਾਰ ਚਾਹੀ ਫੋਟੋ ਆਪਸ 'ਚ ਮੈਚ ਨਾ ਕੀਤੀ, ਕੰਡਕਟਰ ਨੇ ਸਿਆਪਾ ਪਾ ਦੇਣਾ, ਕੰਡਕਟਰ ਨੇ ਸਿਆਪਾ ਪਾ ਦੇਣਾ, ਟਿਕਟ ਤੇ ਅਮਾਉਂਟ ਉਹਨੇ ਲਾ ਦੇਣਾ। ਹੁਣ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਜਨਾਨੀਆਂ ਫ੍ਰੀ 'ਚ ਟਿਕਟ ਲੈਣ ਗਈਆਂ ਕਿ ਮੇਕਅਪ ਨੂੰ ਤਿਆਗਣ ਗਈਆਂ, ਕੀ ਹੋਏਗਾ? ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਫੋਕ ਸਾਊਂਡਸ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। हर चढ़दी सवेर तो टलदी रात ताईं, साल दे 365 ते हफ्ते दे 7 दिन सुनदे रहो अपना मानजोग ते मन पाउंदा रेडियो, पंजाबी रेडियो USA। ਹੋਰ ਇੱਕ ਗੱਲ ਦੱਸ ਦਿਆਂ ਤਾਇਆ। ਹੈ ਖੁਸ਼ਖਬਰੀ ਭੁੱਲ ਗਿਆ ਤੂੰ? ਹਾਂ ਦੱਸ ਤੂੰ ਦੱਸਣੀ ਸੀ ਮੈਨੂੰ। ਕੀ ਦੇਂਗਾ ਪਹਿਲਾਂ ਇਹ ਦੱਸ। ਖੁਸ਼ਖਬਰੀ ਦੇ ਅਕੋਰਡਿੰਗ ਇਨਾਮ ਦਿੱਤਾ ਜਾਏਗਾ। ਪੱਕਾ ਦਿੱਤਾ ਜਾਏਗਾ? ਬਿਲਕੁਲ ਅਸ਼ੋਰ ਗਿਫਟ। ਤਾਇਆ ਦਿਲ ਤੇ ਹੱਥ ਰੱਖ ਲੈ। ਜੇ ਮੈਂ ਤੈਨੂੰ ਕਵਾਂ ਤਾਈ ਨਾਲ ਮੇਰੀ ਗੱਲ ਹੋਈ ਸੀ। ਕਾਹਦੇ ਬਾਰੇ? ਤਲਾਕ ਦੇਣ ਲੱਗ ਦੇਗੀ ਮੈਨੂੰ? ਦੇਗੀ ਮੈਨੂੰ? ਕਦੋਂ ਦੇ ਰਹੀ ਹੈ? ਤਾਇਆ ਉਹ ਕਹਿੰਦੀ ਮੈਂ ਤਾਏ ਨੂੰ ਤਲਾਕ ਦੇ ਦੇਣਾ। ਅੱਛਾ। ਤੇ ਤਾਇਆ ਜੈਕਲੀਨ ਨਾਲ ਵਿਆਹ ਕਰਾ ਲਵੇ। ਉਹ ਤੇ ਮੈਂ ਵੈਸੇ ਵੀ ਕਰਵਾਣਾ ਹੀ ਸੀ। ਪਰ ਉਹ ਤਲਾਕ ਦੇ ਰਹੀ ਹੈ ਨਾ, ਦੇਖੋ ਟੈਨਸ਼ਨ ਨਹੀਂ। ਅੱਛਾ ਯੂ ਆਰ ਨਾਟ ਹੈਪੀ? ਇਹ ਮਨ ਕਿੱਦਾਂ ਗਈ? ਮੈਨੂੰ ਇਹ ਵਿਸ਼ਵਾਸ ਜਾ ਨਹੀਂ ਹੋ ਰਿਹਾ। ਮੰਨ ਗਈ ਤਾਂ ਮੰਨ ਗਈ। ਯੂ ਆਰ ਨਾਟ ਹੈਪੀ? ਨਹੀਂ, ਆਈ ਐਮ ਹੈਪੀ। ਤੇਰੀਆਂ ਗੱਲਾਂ ਤੇ ਨਹੀਂ ਲੱਗ ਰਿਹਾ। ਨਹੀਂ, ਮੇਰਾ ਧਿਆਨ ਤਰੀਕ ਵੱਲ ਵੀ ਜਾ ਰਿਹਾ ਨਾ, ਮੈਨੂੰ ਡਰ ਵੀ ਲੱਗ ਰਿਹਾ। ਨਹੀਂ ਤਾਇਆ, ਤਾਈ ਨੇ ਮੈਨੂੰ ਕਿਹਾ। ਕਦੋਂ ਕਿਹਾ? ਉਹਦਾ ਫੋਨ ਆਇਆ ਸੀ ਮੈਨੂੰ। ਅੱਜ ਹੀ ਆਇਆ? ਹਾਂ। ਬੁੱਢੂ ਬਣਾ ਗਈ ਤੈਨੂੰ? ਨਹੀਂ ਤਾਇਆ, ਅਪ੍ਰੈਲ ਫੂਲ ਉਹਨੇ ਬਣਾਇਆ। ਉਹ ਮੈਂ ਕਿਹਾ ਜੜਾਂ 'ਚ ਬੈਠੀ ਹੋਈ ਉਹ ਸਪਨੀ ਹੈ, ਉਹ ਡਸ ਕੇ ਚੂਸ ਕੇ ਮਾਰ ਕੇ
ਨਸਤੋਂ ਨਾਬੂਦ ਕਰਕੇ ਫੇਰ ਜਾਵੇ। ਉਹ ਤਲਾਕ ਦਿੰਦੀ ਮੈਨੂੰ, ਇਹ ਜਨਮ 'ਚ ਨਹੀਂ ਮੈਨੂੰ ਉਹ ਤੋਂ ਛੁਟਕਾਰਾ ਮਿਲਣਾ। ਉਹਦੇ ਰੂਹ ਬਣ ਕੇ ਮਗਰ ਭੜਕਦੀ ਹੈ। ਉਹ ਗਾਣਾ ਨਹੀਂ ਬੂਹੇ ਬਾਰੀਆਂ ਨਾਲੇ ਕੰਧਾਂ ਟੱਪ ਕੇ ਆਵਾਂਗੀ ਹਵਾ ਬਣ ਕੇ, ਉਹ ਇਸ ਪ੍ਰੇਤ ਆਤਮਾ ਦੀ ਗੱਲ ਕੀਤੀ ਹੈ ਉਹਨੇ, ਨਸੀਬੋ ਨੇ। ਤਾਇਆ ਤੂੰ ਨਾ ਬਸ ਛੱਡ ਪਰਾਂ। ਕੀ ਛੱਡ ਪਰਾਂ? ਤਾਇਆ ਤੈਨੂੰ ਪਤਾ ਹੈ ਕੀ ਪਤਾ? ਫੋਟੋਆਂ ਬਹੁਤ ਵਾਇਰਲ ਹੋ ਰਹੀਆਂ ਨੇ ਇੰਟਰਨੈਟ ਤੇ। ਕਾਹਦੀਆਂ? ਤੂੰ ਨਹੀਂ ਵੇਖੀਆਂ? ਕਾਹਦੀਆਂ? ਸੁਖਬੀਰ ਬਾਦਲ ਹੋਰਾਂ ਦੀਆਂ। ਕੀ ਕਰਦੇ ਫੜੇ ਗਏ? ਤਾਇਆ ਧਿਆਨ ਨਾਲ ਬੋਲਿਆ ਕਰ। ਨਹੀਂ ਮੈਂ ਧਿਆਨ ਨਾਲ ਕੀ ਬੋਲਾਂ? ਉਹ ਤਾਇਆ ਉਹ ਤੈਨੂੰ ਪਤਾ ਨਹੀਂ ਕਿ ਰੈਲੀ ਹੋਈ ਹੈ। ਅੱਛਾ ਹਾਂ। ਉਹ ਬੰਦੇ ਨੂੰ ਕਹਿ ਮਸਾ ਕਰੋਨਾ ਤੋਂ ਨੈਗੇਟਿਵ ਹੋਇਆ ਹੈਗਾ, ਤੂੰ ਫਿਰ ਨਾ ਕਿਤੇ ਗੱਲ ਪੋਜ਼ਿਟਿਵ ਲੈ ਲਈ। ਉਹ ਤਾਇਆ ਇਹੀ ਤਾਂ ਸਿਆਪਾ ਹੈ। ਹਾਂ ਗੱਲ ਇਹ ਹੋਈ ਹੈ ਵੀ ਹੁਣੇ ਠੀਕ ਹੋ ਕੇ ਵਾਪਸ ਆਏ ਅੱਛਾ ਤੇ ਰੈਲੀ 'ਚ ਬਿਨਾਂ ਮਾਸਕ ਤੋਂ ਹੀ ਪਹੁੰਚ ਗਏ। ਫਿਰ ਇਹਦਾ ਮਤਲਬ ਇਹ ਹੈ ਕਿ ਪਹਿਲਾਂ ਹੀ ਠੀਕ ਸੀਗੇ, ਉਹ ਤੇ ਬਸ ਖਬਰਾਂ ਹੀ ਫੈਲਾਈਆਂ ਗਈਆਂ ਨੇ। ਭਾਵੇਂ ਹੋਵੇ ਕੈਪਟਨ ਤੇ ਭਾਵੇਂ ਹੋਵੇ ਬਾਦਲ, ਖਬਰਾਂ ਦਾ ਆਦਾਨ ਪ੍ਰਦਾਨ ਚੱਲਦਾ ਹੀ ਰਹਿੰਦਾ ਹੈ ਨਾ। ਸਭ ਰਲੇ ਕਬੂਤਰ ਨੇ ਚਿੱਟੇ ਤੇ ਗੋਲੇ ਹੋਏ। ਥੋੜਾ ਸੁਰਚਗਾ ਹੈ ਸੁਰਚ ਇਹਨਾਂ ਉੱਤੇ ਸੁਰ ਲਾਵਾਂ ਮੈਂ। ਹਾਂ ਇਹ ਦੇਸ਼ ਦਾ ਪਿਆਰ ਨਹੀਂ ਕਰਦੇ, ਮੈਂ ਇਹਨਾਂ ਨਾਲ ਪਿਆਰ। ਕਈ ਵਾਰ ਨਾ ਭਾਵੁਕ ਕਰਨ ਵਾਲੀਆਂ ਗੱਲਾਂ ਕਰ ਜਾਣਾ ਤੂੰ। ਮੇਰੇ ਅੰਦਰ ਨਾ ਬਹੁਤ ਅੱਛਾ ਟੈਲੈਂਟ ਹੈਗਾ, ਮਤਲਬ ਮੈਂ ਤੇ ਖੜੇ ਬੰਦੇ ਨੂੰ ਰੋਣ ਤੇ ਮਜਬੂਰ ਕਰਦਾ। ਇਹ ਵੀ ਗੱਲ ਸਹੀ ਹੈ ਤਾਇਆ ਤੇਰੀ। ਕਿਉਂਕਿ ਉਹਦਾ ਪਰਸ ਖੋ ਕੇ ਮੈਂ ਪੈਸੇ ਪਾੜ ਦਾਂਗਾ, ਉਹਨੇ ਆਪੇ ਰੋ ਪੈਣਾ। ਇੰਨਾ ਸਿਆਣਾ ਤੂੰ ਹੈ ਨਹੀਂ ਜਿੰਨਾ ਮੈਂ ਮੰਨੀ ਬੈਠੀ। नहीं देख सियाना नहीं होता, हर एक दिल में बच्चा होता है। दिल तो बच्चा है जी, थोड़ा कच्चा है जी। ਉਧਰ ਅਜਨਾਲਾ ਦੀ ਮੈਂ ਗੱਲ ਕਰ ਰਹੀ ਸੀ। ਲੈ ਉਹ ਸਾਡੇ ਮਾਝੇ ਵਾਲ ਦੀ ਗੱਲ ਕੀ ਹੋਇਆ ਉੱਥੇ ਪੰਜਾਬ ਮੰਗਦਾ ਜਵਾਬ ਰੈਲੀ ਕੀਤੀ ਗਈ। ਅੱਛਾ ਔਰ ਉੱਥੇ ਸੁਖਬੀਰ ਸਿੰਘ ਬਾਦਲ, ਵਿਕਰਮ ਸਿੰਘ ਮਜੀਠੀਆ ਹੋਰ ਵੀ ਕਈ ਆਗੂ ਪਹੁੰਚੇ ਸੀ। ਇਹ ਜਵਾਬ ਮੰਗਣ ਗਏ ਹੈ, ਇਹਨਾਂ ਨੂੰ ਜਨਤਾ ਨੇ ਪਹਿਲਾਂ ਜਵਾਬ ਦਿੱਤਾ। ਹੋਰ ਕਿਆ ਜਵਾਬ ਚਾਹੁੰਦੇ ਨੇ? ਇਹਨਾਂ ਕੋ ਬਹੁਤਾ ਜਵਾਬ ਚਾਹੀਦਾ ਨਾ। ਉਹ ਪਿੱਛੇ ਅਰੁਣ ਜੀ ਸੀਗੇ ਨਾ, ਹਾਂਜੀ ਰੈਲੀ 'ਚ ਗਏ ਸੀ। ਹਾਂ ਅਰੁਣ ਨਾਰੰਗ ਜੀ ਹੈ ਨਾ, ਕਿੱਦਾਂ ਉਹਨਾਂ ਦਾ ਨਾਰੰਗ ਬਣਾਇਆ ਉਹਨਾਂ ਨੇ ਫੜ ਕੇ। ਚਲੋ ਫੋਟੋਆਂ ਦੇਖੀਆਂ ਜਿਹੜੀਆਂ ਆਈਆਂ ਨੇ? ਨਹੀਂ ਤਾਇਆ ਹੈ ਨਾ, ਤਾਈਓ ਕਹਿੰਦੇ ਨੇ ਲਕਸ਼ ਵਾਲੇ ਆਪਣਾ ਲੱਕ ਪਹਿਨ ਕੇ ਚੱਲੋ। ਤਾਇਆ ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਲਓ ਜੀ ਆ ਗਏ ਆ ਤੇ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਖਾਸੇ ਚਾਰੇ ਪਾਸੇ। ਤੂੰ ਵੀ ਨਾ ਬੜਾ ਹੀ ਮਜ਼ਾਕੀ ਹੈ। ਮੈਂ ਜੰਮਿਆ ਹੀ ਮਜ਼ਾਕ ਕਿਹਾ ਸੀ, ਮੈਂ ਹੋਇਆ ਨਾ ਨਰਸ ਨੇ ਬਾਗੀ ਡੈਡੀ ਨੂੰ ਕਿਹਾ ਤੁਹਾਡੇ ਘਰੇ ਮਜ਼ਾਕ ਹੋਇਆ ਹੈ। ਗੱਲ ਤਾਂ ਸਹੀ ਕਹੀ। ਤੇ ਡੈਡੀ ਨੇ ਫਿਰ ਜਾ ਕੇ ਮੰਮੀ ਨੂੰ ਕਿਹਾ ਏਡਾ ਗੰਦਾ ਮਜ਼ਾਕ ਹੈ। ਹੱਸਣਾ ਸੀ ਇੱਥੇ ਵੈਸੇ। ਮੈਂ ਪੰਚ ਮਾਰਿਆ ਸੀ, ਮੇਰਾ ਸਿਰ ਕਾਮੇਡੀ ਖਰਾਬ ਕਰਤੀ ਤੂੰ। ਤਾਇਆ ਇੱਥੇ ਹਾਸਾ ਆਇਆ ਹੀ ਨਹੀਂ ਮੈਨੂੰ। ਅੱਛਾ ਉੱਥੇ ਮੈਂ ਤੇ ਆ ਗਿਆ ਨਾ, ਕਿਉਂਕਿ ਗੱਲ ਤਾਂ ਸੱਚੀ ਸੀ। ਗੱਲ ਤੇ ਸੱਚੀ ਸੀ, ਬਸ ਚਲੋ ਠੀਕ ਹੈ। ਮੈਂ ਚੱਲ ਅੱਜ ਮੈਂ ਤੈਨੂੰ ਇੱਕ ਹੋਰ ਗੱਲ ਦੱਸ। ਬਹੁਤ ਸਾਰੇ ਲੋਕਾਂ ਦਾ ਜਨਮ ਦਿਨ 1 ਤਰੀਕ ਹੁੰਦਾ। ਬਿਲਕੁਲ ਹੁੰਦਾ ਹੈ ਨਾ, ਤੇ ਉਹ ਕਈ ਵਾਰ ਲੋਕ ਜਿਹੜੇ ਝੂਠ ਮੰਨ ਬੈਠਦੇ ਨੇ ਵੀ ਨਹੀਂ ਅੱਜ ਥੋੜੀ ਬਰਥਡੇ ਹੋਊਗਾ, ਸ਼ਾਇਦ ਅਪ੍ਰੈਲ ਫੂਲ ਬਣਾ ਰਹੇ ਨੇ। ਪਰ ਮਤਲਬ ਕਈਆਂ ਦਾ ਹੁੰਦਾ ਜਨਮ ਦਿਨ, ਔਰ ਉਹਨਾਂ ਸਾਰਿਆਂ ਨੂੰ ਜਨਮ ਦਿਨ ਦੀ ਵਧਾਈ ਦੇਣੀ ਬਣਦੀ ਹੈ। ਜਿਨ੍ਹਾਂ ਦੇ ਵਿੱਚ ਇੱਕ ਹੈ ਜੈਜ਼ੀ ਬੀ ਤੇ ਦੂਸਰੇ ਨੇ ਬਾਬਾ ਫੌਜਾ ਸਿੰਘ। ਜੈਜ਼ੀ ਬੀ ਦਾ ਗਾਣਾ ਸੁਣਿਆ ਮੈਂ ਉਹ ਵਾਲਾ, ਕਿਹੜਾ? ਉਹ ਕੋਈ ਕੀਲ ਸਪੇਰਾ ਸਾਰਿਆਂ ਨੇ ਸੁਣਿਆ ਤਾਂ ਤੂੰ ਕੱਲੇ ਨੇ ਥੋੜੀ। ਨਹੀਂ, ਜਦੋਂ ਰਿਕਾਰਡ ਹੋ ਰਿਹਾ ਸੀਗਾ ਨਾ, ਉਹ ਤੋਂ ਪਹਿਲਾਂ ਮੈਨੂੰ ਆ ਕੇ ਪਰਸਨਲ ਸੁਣਾਇਆ ਸੀਗਾ ਕਿ ਤਾਇਆ ਜੀ ਕੋਈ ਫੇਰ ਬਦਲ ਕਰਨਾ। ਫਿਰ ਨਾ ਕਹੇ ਜਿਹੜੀ ਨਾਗ ਜ਼ੁਲਫਾਂ ਆਈਆਂ, ਉਹ ਜ਼ੁਲਫਾਂ ਮੇਰੀਆਂ ਹੀ ਨੇ। ਅੱਛਾ, ਮਤਲਬ ਕਿ ਮੈਂ ਉਹ ਚੀਜ਼ ਐਡ ਕੀਤੀ ਹੈ। ਤੇਰੇ ਤਾਂ ਗੰਜ ਪੈ ਗਈ ਹੈ। ਮਤਲਬ ਕਿ ਇਹ ਜ਼ੁਲਫਾਂ ਨਹੀਂ, ਜ਼ੁਲਫਾਂ ਦਾ ਕਨਸੈਪਟ ਮੈਂ ਇੰਟਰੋਡਿਊਸ ਕਰਾਇਆ ਉਹਨਾਂ ਨੂੰ। ਓਕੇ ਹੈ ਨਾ। ਪਹਿਲਾਂ ਉਹਨਾਂ ਦੇ ਬਾਲ ਬੜੇ ਸਟ੍ਰੇਟ ਸੀਗੇ। ਮੈਂ ਉਹਨਾਂ ਨੂੰ ਫਿਰ ਕਿਹਾ ਕਿ ਤੁਸੀਂ ਸ਼ੁਤਰਮੁਰਗ ਵਰਗੇ ਬਾਲ ਰੱਖੋ ਆਪਣੇ, ਲੰਬੇ। ਇਹ ਮੇਰੀ ਹੀ ਇਨਵੈਂਸ਼ਨ ਸੀ ਕਿ ਮੈਂ ਜਿਹੜੇ ਬੜੇ ਖੜੇ ਬਾਲ ਨਹੀਂ ਕਿੰਨੇ ਵੱਡੇ ਹੁੰਦੇ ਸੀਗੇ, ਪੂਰੇ ਆਈਫਲ ਟਾਵਰ ਵਰਗੇ। ਮੈਂ ਕਿਹਾ ਦੇਖੋ ਸਟੈਚੂ ਆਫ ਲਿਬਰਟੀ ਨੇ ਮੇਰੀ ਗੱਲ ਬੰਨੀ, ਤਾਜ ਫੜ ਕੇ ਐ ਖੜਾ ਹੋਇਆ, ਦੇਖੋ ਜਾ ਗਿਆ। ਤੁਸੀਂ ਏਦਾਂ ਬਾਲ ਰੱਖੋ। ਤਾਜ ਨਹੀਂ ਫੜਿਆ, ਮਿਸਾਲ ਫੜੀ ਹੋਈ ਹੈ ਤੇ ਮੱਥੇ ਤੇ ਤਾਜ ਲੱਗਾ। ਧਿਆਨ ਨਾਲ ਵੇਖ, ਆ ਜਾਂਦੇ ਨੇ ਅਮਰੀਕਾ ਮੂੰਹ ਚੁੱਕ ਕੇ, ਪਤਾ ਪੁੱਛਿਆ ਨਹੀਂ ਹੈ, ਉਹਦੇ ਬਾਅਦ ਮਿਸਾਲ ਦੇ ਕੇ ਜਾਗੀ ਹੈ। ਪ੍ਰੋਪਰ ਵੇਖਿਆ ਸਟੈਚੂ ਆਫ ਲਿਬਰਟੀ। ਚੱਲ ਤਾਇਆ ਹਾਸਾ ਮਜ਼ਾਕ ਇੱਕ ਬੰਨੇ ਰਿਹਾ, ਬਾਬਾ ਫੌਜਾ ਸਿੰਘ ਜੀ ਦੀ ਗੱਲ ਕਰਦੇ ਆ। ਉਹਨਾਂ ਦੀ ਮੈਂ ਜਿੰਨੀਆਂ ਗੱਲਾਂ ਕਰਾਉਣੀਆਂ ਘੱਟ ਨੇ। ਐਸੀ ਸ਼ਖਸੀਅਤ ਜਿਨ੍ਹਾਂ ਨੇ ਨਾ ਮਤਲਬ ਕਿ ਦੌੜ ਕੇ ਸਾਨੂੰ ਇਹ ਸੁਨੇਹਾ ਦਿੱਤਾ ਹੈ
ਕਿ ਤੁਰਿਆ ਤੁਰਿਆ ਜਾ ਮੁਸਾਫਰ, ਤੁਰਿਆ ਤੁਰਿਆ ਜਾ, ਛੱਪੜਾਂ ਦੀ ਕੀ ਔਕਾਤ, ਵਗਦੇ ਨੇ ਦਰਿਆ। ਬਿਲਕੁਲ ਸਹੀ। ਅੱਜ ਉਹਨਾਂ ਦਾ ਅੱਛਾ ਵਾਵਾ ਕਹਿ ਦਿੰਦੇ ਨਾ ਮਾੜਾ ਜਿਹਾ, ਤੇ ਸ਼ੇਰ ਥੋੜਾ ਦੋਗੁਣਾ ਹੋ ਜਾਂਦਾ। ਵਧੀਆ ਤਾਰੀਫ ਕਰਨੀ ਸਿੱਖੋ, ਸੜਿਆ ਨਾ ਕਰੋ। ਆਪ ਸ਼ੇਰ, ਤੇਰਾ ਸ਼ੇਰ ਸ਼ੇਰ, ਮੇਰਾ ਸ਼ੇਰ ਸ਼ੇਰ ਮਾਰਕੀਟ। ਨਹੀਂ ਚੱਲ ਡਿਗਰੀ ਰਹਿੰਦੀ ਆ। ਮੈਂ ਜਿਹੜੀ ਗੱਲ ਕਰਨੀ ਕਰ ਲਾਂ। ਹਾਂ ਕਰ ਲੈ। ਮੈਂ ਬਾਬਾ ਫੌਜਾ ਸਿੰਘ ਹੋਰਾਂ ਬਾਰੇ ਗੱਲ ਕਰਨੀ ਹੈ। ਕਰੋ। ਅੱਜ 110ਵਾਂ ਜਨਮ ਦਿਨ ਹੈ ਉਹਨਾਂ ਦਾ। ਵੈਰੀ ਨਾਈਸ। ਜਲੰਧਰ ਜ਼ਿਲ੍ਹੇ ਦੇ ਪਿੰਡ ਬਿਆਸ ਦੇ ਵਿੱਚ 1 ਅਪ੍ਰੈਲ 1911 ਨੂੰ ਉਹਨਾਂ ਦਾ ਜਨਮ ਹੋਇਆ ਸੀ। ਪਹਿਲੀ ਗੱਲ, ਬਿਆਸ ਤਾਂ ਮਾਝੇ ਚ ਆਂਦਾ? ਨਹੀਂ, ਇੱਕ ਬਿਆਸ ਪਿੰਡ ਵੀ ਹੈ। ਅੱਛਾ ਠੀਕ ਹੈ। ਹਾਂ, ਤੈਨੂੰ ਨਹੀਂ ਪਤਾ? ਨਹੀਂ ਮੈਨੂੰ ਨਹੀਂ ਪੱਕੀ। ਹੁਣ ਮੈਂ ਸਾਰੇ ਪਿੰਡਾਂ ਦੇ ਵਿੱਚ ਬੰਦਾ ਪਿਛਲੇ ਲੇਨ ਮਾਰਕਿੰਗ ਕਰਨ ਗਿਆ, ਨਹੀਂ ਪਿਛਲੇ ਪਤਾ ਹੁੰਦਾ ਬੰਦੇ ਨੂੰ। ਚੱਲ ਕੋਈ ਗੱਲ ਨਹੀਂ, ਉਹਨਾਂ ਨੂੰ ਅੱਜ ਪੂਰੀ ਦੁਨੀਆ ਜਾਣਦੀ ਹੈ। ਬਹੁਤ ਵਧੀਆ ਤਰੀਕੇ ਦੇ ਨਾਲ ਉਹ ਦੌੜਦੇ ਨੇ। ਬਹੁਤ ਨਾਂ ਚਮਕਾਇਆ ਉਹਨਾਂ ਨੇ ਆਪਣਾ ਵੀ ਤੇ ਆਪਣੇ ਮੁਲਕ ਦਾ ਵੀ। ਪੂਰੀ ਦੁਨੀਆ ਅੱਜ ਉਹਨਾਂ ਨੂੰ ਜਾਣਦੀ ਹੈ। ਸੋ ਅਸੀਂ ਕਹਿੰਦੇ ਆ ਵੀ ਉਹਨਾਂ ਦੀ ਉਮਰ ਏਦਾਂ ਹੀ ਦੁੱਗਣੀ ਤਿੱਗਣੀ ਹੋਵੇ। ਇੰਨੀ ਵਧੀਆ ਉਹਨਾਂ ਦੀ ਸ਼ਖਸੀਅਤ ਹੈਗੀ ਹੈ। ਏਦਾਂ ਦੇ ਇਨਸਾਨ ਸਾਡੇ ਸਿਰ ਤੇ ਹੱਥ ਰੱਖ ਕੇ ਰੱਖਣਗੇ ਨਾ, ਤੇ ਜ਼ਿੰਦਗੀ ਸਾਡੀ ਆਪਣੇ ਆਪ ਇੱਥੇ ਹੀ ਸਵਰਗ ਹੈ। ਤਾਇਆ, ਯਸ, ਇੱਕ ਸਿੰਗਰ ਸਾਹਿਬ ਆਏ ਸੀ ਬਾਹਰ। ਅੱਛਾ, ਕਹਿੰਦੇ ਤਾਇਆ ਜੀ ਸੁਰ ਲਗਾ ਰਹੇ ਨੇ ਕਿ ਨਹੀਂ? ਬਿਲਕੁਲ ਲਾ ਰਹੇ ਨੇ। ਉਹਨਾਂ ਨੇ 4 ਵਾਰ ਮੈਨੂੰ ਪੁੱਛਿਆ। ਮੈਂ ਪੁੱਛ ਕੇ ਦੱਸਦੀ ਆ ਵੀ ਤਾਇਆ ਜੀ ਸੁਰ ਲਾਉਂਦੇ ਨੇ ਕਿ ਨਹੀਂ। ਦੇਖੋ ਬੜਾ ਅੱਛਾ ਸੁਰ ਲੱਗਦਾ, ਲੈਂਟਰ ਚੌਕ ਕੇ ਵਿੱਚ ਸੁਰ ਲਗਾ ਦਿੰਦੇ ਹੁੰਦੇ ਆਪਾਂ। ਤਾਇਆ ਸੁਰ 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 ਸਾਰੇ ਮਾ ਵਾਲਾ ਸੁਰ। ਓਕੇ ਹਾਂ ਓਕੇ। ਕਿਹੜਾ ਗਾਣਾ? ਧਿਆਨ ਨਾਲ ਆਪਣੇ ਪੈਰ ਪੂਰ ਖੁਰਦੇ ਇਕੱਠੇ, ਆਈ ਮੀਨ ਟੂ ਸੇ ਲੱਤਾਂ ਇਕੱਠੀਆਂ ਕਰਕੇ ਤੇ ਫੇਰ ਚਲੋ ਸੁਣੋ। ਹਾਂ, ਬਾਅਦ ਚ ਕਹੇਗਾ ਕਿ ਨਾ ਕਜਰੇ ਦੀ ਤਾਰ, ਨਾ ਮੋਤੀਆਂ ਦੇ ਹਾਰ, ਨਾ ਕੋਈ ਕੀਤਾ ਸ਼ਿੰਗਾਰ, ਫਿਰ ਵੀ ਕਿੰਨੀ ਸੋਹਣੀ ਐ ਤੂੰ, ਕਿੰਨੀ ਸੋਹਣੀ ਐ। ਹਾਏ ਹੁਕੂ ਹਾਏ ਹੁਕੂ ਹਾਏ ਹਾਏ, ਹਾਏ ਹੁਕੂ ਹਾਏ ਹੁਕੂ ਹਾਏ ਹਾਏ, ਐ ਲੜਕੀ ਮੇਰੇ ਸਾਹਮਣੇ ਮੇਰਾ ਪਰਸ ਲੈ ਜਾਏ ਜਾਏ ਜਾਏ। ਹਾਏ ਹੁਕੂ ਹਾਏ ਹੁਕੂ ਹਾਏ ਹਾਏ, ਹਾਏ ਹੁਕੂ ਹਾਏ ਹੁਕੂ ਹਾਏ। ਇਹ ਹਾਏ ਨੂੰ ਕਿਉਂ ਗਿਆ ਸੀ? ਪਰਸ ਚ ਪੈਸੇ ਜ਼ਿਆਦਾ ਸੀਗੇ ਨਾ। ਕਿਹੜੀ ਕੁੜੀ ਲੈ ਗਈ ਤੇਰਾ ਪਰਸ? ਏਦਾਂ ਹੀ ਉਹ ਤੁਰਦੇ ਫਿਰਦੇ ਜੇਬ ਚ ਹੱਥ ਮਾਰ ਕੇ ਲੈ ਗਈ। ਮੈਨੂੰ ਉਹਨੇ ਜੇਬ ਚ ਮੈਨੂੰ ਗੁਦਗੁਦੀ ਹੋਈ। ਮੈਨੂੰ ਬੜਾ ਮਜ਼ਾ ਆਇਆ। ਮੈਂ ਮਜ਼ੇ ਚ ਪਰਸ ਤੇ ਚਲ ਗਿਆ। ਮੈਂ ਬੋਲਿਆ ਹੀ ਕੁਛ ਨਹੀਂ। ਮੈਨੂੰ ਬਾਅਦ ਚ ਲੱਗਾ ਪਤਾ ਉਹ ਕਿਉਂ ਹੋਇਆ, ਮੈਨੂੰ ਮਜ਼ਾ ਕਿਉਂ ਆਇਆ। ਉਹ ਗੁਦਗੁਦੇ ਚੱਕਰ ਚ ਮੇਰੀ ਜੇਬ ਡੱਡੂ ਪੈ ਗਈ। ਡੱਡੂ ਬੁੜਕਦਾ ਰਿਹਾ, ਮੈਨੂੰ ਗੁਦਗੁਦੀ ਹੁੰਦੀ ਰਹੀ। ਨਹੀਂ, ਜਿੰਦਾ ਡੱਡੂ ਸੀਗਾ, ਮਰਿਆ ਨਹੀਂ ਸੀ। ਫਿਰ ਤੂੰ ਡੱਡੂ ਦਾ ਕੀ ਕੀਤਾ? ਮੈਂ ਫਿਰ ਖਾ ਲਿਆ ਉਹਨੂੰ। ਛੀ ਕੀ ਹੋ ਗਿਆ? ਛੀ ਕੀ ਖਾ ਲਿਆ? ਮੈਨੂੰ ਭੁੱਖ ਲੱਗੀ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਅਮਨ ਯਾਰ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਨੀਂਦੀ ਆ ਰਹੀ ਮੈਨੂੰ ਮਾੜੀ ਮਾੜੀ। ਕਿਉਂ ਤਾਇਆ? ਨੀਨੀ ਕਹਿੰਦੀ ਮੈਂ ਤੈਨੂੰ ਆਣਾ ਹੈ। ਨਹੀਂ, ਆਈ ਮੀਨ ਟੂ ਸੇ ਕਿ ਰਾਤ ਸਾਰੀ ਕੀ ਗੱਲ ਤੂੰ ਕੰਮ ਕਰਦਾ ਰਿਹਾ, ਝਾੜੂ ਚਲਾਉਂਦਾ ਰਿਹਾ? ਮੈਂ ਚੌਂਕੀਦਾਰ ਦੀ ਨੌਕਰੀ ਸ਼ੁਰੂ ਕੀਤੀ। ਮੈਂ ਹੈ ਤਾਇਆ? ਰਾਤ ਨੂੰ ਵਾਚਮੈਨ ਹੁੰਦਾ। ਕਿੱਥੇ? ਮੈਂ ਵਾਈਟ ਹਾਊਸ ਦੇ ਬਾਹਰ। ਤਾਇਆ ਇੰਨਾ ਪੈਸਾ ਤੂੰ ਕੀ ਕਰਨਾ? ਮੈਨੂੰ ਸਮਝ ਨਹੀਂ ਆ ਰਹੀ ਤੇਰੀ। ਮੈਂ ਦਾਨ ਕਰਨਾ ਸੰਸਥਾ ਨੂੰ। ਨਾਲੇ ਤੂੰ ਕਹਿੰਦਾ ਮੈਂ ਬਹੁਤ ਅਮੀਰ ਹਾਂ, ਜੋ ਬਾਈਡਨ ਤੇਰੇ ਫਰੈਂਡ ਨੇ, ਨਾਲੇ ਤੂੰ ਵਾਈਟ ਹਾਊਸ ਦੇ ਬਾਹਰ ਚੌਂਕੀਦਾਰ। ਮੇਰੀ ਮਰਜ਼ੀ, ਮੇਰੀ ਮੌਜ ਹੈ। ਮੈਨੂੰ ਅੱਛਾ ਲੱਗਦਾ ਰਾਤ ਨੂੰ ਚੌਂਕੀਦਾਰੀ ਕਰਕੇ। ਸਵੇਰੇ ਫਿਰ ਕਿਉਂ ਵਾਸਤੇ? ਕਿਉਂਕਿ ਮੈਨੂੰ ਸੀੜੀਆਂ ਮਾਰਨ ਦਾ ਮੌਕਾ ਮਿਲ ਜਾਂਦਾ ਨਾ। ਮੈਨੂੰ ਕੋਈ ਕੁਝ ਕਹੂਗਾ ਨਹੀਂ, ਸੀਟੀ ਕੋ ਮਾਰ। ਬਿਲਕੁਲ ਬਿਲਕੁਲ ਬਿਲਕੁਲ। ਪਰ ਤੈਨੂੰ ਪਤਾ ਤਾਂ ਕਿ ਮੈਂ ਪੜ੍ਹ ਰਹੀ ਸੀ ਇੰਗਲੈਂਡ ਦੇ ਵਿੱਚ ਨਾ, ਉੱਥੇ ਕਹਿੰਦੇ ਆ ਕਿ ਉੱਥੇ ਇੱਕ ਏਰੀਆ ਹੈ ਜਿੱਥੋਂ ਦੀ ਕਮਿਸ਼ਨਰ ਨੇ ਕਹਿ ਦਿੱਤਾ ਹੈ ਕਿ ਜੇਕਰ ਤੁਹਾਨੂੰ ਵੇਖ ਕੇ ਕਿਸੇ ਵੀ ਕੁੜੀ ਨੂੰ ਵੇਖ ਕੇ ਕੋਈ ਬੰਦਾ ਸੀਟੀ ਮਾਰਦਾ ਹੈ ਤਾਂ ਸਾਨੂੰ ਦੱਸੋ, ਅਸੀਂ ਸਖਤ ਕਾਰਵਾਈ ਕਰਾਂਗੇ। ਸ਼ੁਕਰ ਹੈ ਰੂਲ ਇੰਡੀਆ 'ਚ ਨਹੀਂ ਲਾਗੂ ਹੋਇਆ। ਪੁੱਛ ਕਿਉਂ? ਕਿਉਂਕਿ ਇੰਡੀਆ 'ਚ ਬਹੁਤ ਸਾਰੇ ਮਰਦ ਦੀਵਾਰ ਨਾਲ ਲਾ ਕੇ। ਤਾਇਆ ਮੈਂ ਸੀਟੀ ਦੀ ਗੱਲ ਕੀਤੀ। ਉਹ ਵੀ ਸੀਟੀ ਮਾਰਦੇ ਤਾਂ ਹੀ ਆਂਦਾ, ਉਹਦੇ ਸਾਰੇ ਅੰਦਰ ਹੋ ਜਾਣੇ। ਇੱਕ ਤੇ ਸੁਸਤੀ ਪਾਈ ਹੋਈ ਲੱਗੇ ਬਹਿ ਕੇ ਵਾਸੀਆਂ ਮਾਰੀ ਜਾ ਰਹੀ ਹੈ। ਗੱਲ ਹੈ ਕੋਈ? ਤਾਇਆ ਤੈਨੂੰ ਪਤਾ ਵਾਸੀਆਂ ਛੂਤ ਦੀ ਬਿਮਾਰੀ ਦੀ ਤਰ੍ਹਾਂ ਹੁੰਦੀਆਂ ਨੇ। ਉਹ ਤੇ ਹੈ। ਤੇ ਪਹਿਲਾਂ ਸ਼ੁਰੂਆਤ ਤੂੰ ਹੀ ਕੀਤੀ ਸੀ ਤਾਇਆ। ਤੇ ਫਿਰ ਕੀ ਹੋਇਆ? ਤੇ ਤੈਨੂੰ ਵੇਖ ਕੇ ਤਾਂ ਮੈਨੂੰ ਆਈਆਂ। ਤੇ ਖਰਬੂਜੇ ਨੂੰ ਵੇਖ ਖਰਬੂਜਾ ਰੰਗ ਫੜਦਾ। ਬਿਲਕੁਲ। ਤੇ ਮੇਰੀਆਂ ਆਟਾਂ ਆਪਣਾ ਜ਼ਿੰਦਗੀ 'ਚ ਕੁਝ ਕਰ, ਆਪਣੇ ਆਪ ਨੂੰ ਸਕਸੈਸਫੁਲ ਬਣਾ। ਕੀ ਇੱਥੇ ਸਟਰਗਲ ਹੈ ਨਾ, ਹਜੇ ਤੱਕ ਕੱਚੀ ਹੈ। ਪੱਕੀ ਹੋ? ਮੈਂ ਸਕਸੈਸਫੁਲ ਹੀ ਹਾਂ। ਕਿੰਨੇ ਕਿਹਾ? ਮੈਂ ਕਹਿ ਰਹੀ ਹਾਂ। ਤੇਰੇ ਕਹਿਣਾ ਕੀ ਹੁੰਦਾ? ਬਹੁਤ ਕੁਝ। ਕੀ? ਇੱਕ ਚੀਜ਼ ਗਿਣਾ ਜੋ ਤੇਰੇ ਕਹਿਣ ਨਾਲ ਹੋਈ ਹੈ। ਮੈਂ ਇੱਥੇ ਆਈ ਹਾਂ। ਸੋਚਣਾ ਪਈ ਤੇ ਸਵਾਹ ਹੋਈ ਹੈ। ਮੈਂ ਇੱਥੇ ਆਈ ਹਾਂ। ਇਹ ਤੈਨੂੰ ਕਿਸਮਤ ਲੈ ਕੇ ਆਈ ਹੈ।
ਕਿਸਮਤ ਕਿਵੇਂ ਲੈ ਕੇ ਆਈ ਹੈ? ਮੈਂ ਸੋਚਿਆ ਤਾਂ ਹੀ ਆਈ ਹਾਂ ਤੇ ਕਿਸਮਤ ਨੇ ਸੋਚਣ ਤੇ ਮਜਬੂਰ ਕੀਤਾ। ਤੈਨੂੰ ਮੈਂ ਆਪਣਾ ਤਾਇਆ ਬਣਾਇਆ ਹੈ? ਹਾਂ ਜ਼ਰੂਰ ਤੈਨੂੰ ਬਣਾਇਆ। ਤੇਰੇ ਤੋਂ ਮੈਂ ਕਿਹੜੀ ਲੋੜ ਪੂਰੀ ਕੀਤੀ? ਮੇਰੇ ਤੋਂ ਗੱਲਾਂ ਸਿੱਖਦੀ ਪਈ ਐ ਤੂੰ, ਮੇਰੇ ਕੋ ਕੰਟੈਂਟ ਲੈਣੀ ਐ ਮੇਰੇ ਤੋਂ, ਤੂੰ ਜ਼ਿੰਦਗੀ ਦੇ ਮਾਇਨੇ ਸਿੱਖਦੀ ਪਈ ਐ, ਤੇਰਾ ਫਾਇਦਾ ਹੀ ਹੋ ਰਿਹਾ। ਗੁਰੂ ਜੀ ਮਾਫੀ ਚਾਹਨੀ ਆ। ਮੰਨ ਵੀ ਲਿਆ, ਦੇਖੋ ਮਾਫੀ ਵੀ ਮੰਗ ਲਈ ਆ। ਉਹ ਤਾਂ ਤੈਨੂੰ ਪਤਾ ਲੱਗਿਆ ਤਾਂ ਜਿਹੜੇ ਘੁਮਾ ਕੇ ਐਨਕਾਂ ਪਾਉਂਦੇ ਨੇ ਰਜਨੀਕਾਂਤ। ਹਾਂ ਉਹਨਾਂ ਨੂੰ ਦਾਦਾ ਸਾਹਿਬ ਫਾਲਕੇ ਅਵਾਰਡ ਮਿਲਿਆ। ਕਿਆ ਬਾਤ ਹੈ? ਇਹਨਾਂ ਨੇ ਵੀ ਕੋਈ ਸਰਕਾਰ ਦੇ ਫੇਵਰ ਚ ਟਵੀਟ ਪਾਇਆ ਸੀ? ਪਤਾ ਨਹੀਂ ਤਾਇਆ। ਨਹੀਂ ਫਿਰ ਇਨਾਮ ਕਿੱਦਾਂ? ਤਾਇਆ ਅਗਲਿਆਂ ਨੇ ਮਿਹਨਤ ਕੀਤੀ ਐ, ਇੰਨਾ ਲੰਮਾ ਕਰੀਅਰ ਹੈ ਉਹਨਾਂ ਦਾ। ਨਹੀਂ ਅੱਜ ਕੱਲ ਵੈਸੇ ਮਿਲ ਉਹਨਾਂ ਨੂੰ ਰਿਹਾ ਨਾ ਜਿਹੜੇ ਮਤਲਬ ਸਰਕਾਰ ਦੇ ਫੇਵਰ ਚ ਬੋਲਦੇ, ਮੈਂ ਤਾਂ ਪੁੱਛ। जाने वाले तो एक दिन चले जाते हैं, नेक्स्ट डे मुंह चौक के फिर आ जाते हैं। ਇਹ ਇੱਕ ਖਿਜਿਆ ਹੋਇਆ EMPLOYER ਕਹਿੰਦਾ ਆਪਣੇ EMPLOYEES ਨੂੰ। ਸੁਣ ਰਹੇ ਹੋ ਤੁਸੀਂ ਹਾਸੇ ਚਾਰੇ ਪਾਸੇ ਪੰਜਾਬੀ ਰੇਡੀਓ USA ਤੇ ਤਾਇਆ ਸ਼ੌਂਕੀ ਐਂਡ ਹਰਮਨ ਤੁਹਾਡੇ ਨਾਲ। ਤੇ ਸਾਨੂੰ ਵੀ ਹੁਣ ਸਾਡੇ EMPLOYER ਕਹਿ ਰਹੇ ਨੇ ਕਿ ਹੁਣ ਤੈਨੂੰ ਜਾਣਾ ਚਾਹੀਦਾ ਹੈਗਾ, ਇਹਨਾਂ ਨੇ AC ਦਾ ਕੰਮ ਕਰਵਾਉਣਾ। ਨਹੀਂ ਟਾਈਮ ਹੋ ਗਿਆ ਤਾਇਆ। ਟਾਈਮ ਹੋ ਗਿਆ ਤੇ ਫਿਰ ਚਲਿਏ ਫਿਰ ਆਪਾਂ। ਚਲੋ ਚੱਲਦੇ ਹੈਗੇ, ਕੱਲ ਮਿਲਾਂਗੇ। ਤੁਹਾਨੂੰ ਪੂਰੇ ਟਾਈਮ ਤੇ ਆਪਦਾ ਖਿਆਲ ਰੱਖਿਆ ਕਰੋ ਤੇ ਸਾਡਾ ਇੰਤਜ਼ਾਰ ਕਰਿਆ ਕਰੋ। ਅੱਲਾ ਤੁਹਾਨੂੰ ਸਾਹ ਬਖਸ਼ੇ। ਮੈਂ ਤੇ ਅਮਰ ਹੈਗਾ ਹੀ ਆ ਮਿਸ ਪੀ।